अम्मी जी। हाँ जी बेटे। अम्मी एक थोड़ी धी आ, ਉਹਨੇ ਕਿਹਾ ਮੈਂ ਆਪਣਾ ਨਾਮ ਨਹੀਂ ਸ਼ੋ ਕਰ ਸਕਦੀ ਨਾ, हाँ जी ਤਾਂ ਕਿ ਸਾਡੇ ਘਰ ਦੇ ਵਿੱਚ ਲੜਾਈ ਨਾ ਪੈ ਜਾਵੇ ਜੀ। हाँ जी ਉਹ ਕਹਿੰਦੀ ਕਿ ਮੇਰਾ ਬੰਦਾ ਨਾ ਪਹਿਲੇ ਸ਼ਾਦੀशुदा ਸੀਗਾ ਜੀ। हाँ जी ਉਹਦੀ ਜਿਹੜੀ ਬੀਵੀ ਹੈ ਨਾ ਪਹਿਲੀ, हाँ जी ਉਹਨੇ ਆਪਣੀ ਮਰਜ਼ੀ ਨਾਲ ਆਪਣੇ ਬੰਦੇ ਦੀ ਸ਼ਾਦੀ ਕੀਤੀ ਮੇਰੇ ਨਾਲ ਜੀ। हाँ जी ਤੇ ਬੜੇ ਪਿਆਰ ਮੁਹੱਬਤ ਦੇ ਨਾਲ ਸ਼ਾਦੀ ਕੀਤੀ ਆ, ਅਸੀਂ ਇਕੱਠੀਆਂ ਰਹਿੰਦੀਆਂ ਆ ਜੀ। हाँ जी ਤੇ ਲੇਕਿਨ ਹੁਣ ਸਾਡੀ ਆਪਸ ਦੇ ਵਿੱਚ ਹੋਣ ਲੱਗ ਗਈ ਲੜਾਈ। हाँ जी ਤੇ ਅੱਲਾਹ ਤਾਲਾ ਨੇ ਉਹਨਾਂ ਨੂੰ ਬੱਚੇ ਵੀ ਦਿੱਤੇ ਹੋਏ ਆ ਜੀ। हाँ जी ਹੁਣ ਇਹ ਨਹੀਂ ਪਤਾ ਕਿ ਅੱਲਾਹ ਤਾਲਾ ਨੇ ਸ਼ਾਦੀ ਤੋਂ ਬਾਅਦ ਇਹਨਾਂ ਦੀ ਕਿਉਂ ਬੱਚੇ ਦਿੱਤੇ ਜਾਂ ਕਿ ਪਹਿਲੇ ਹੀ ਅੱਲਾਹ ਤਾਲਾ ਨੇ ਬੱਚੇ ਦਿੱਤੇ ਸੀ, ਇਹ ਨਹੀਂ ਮੈਂ ਪੁੱਛਿਆ ਜੀ। हाँ जी ਤੇ ਕਹਿੰਦੀ ਉਹ ਜਦੋਂ ਚਲੇ ਜਾਂਦੀ ਆ ਉਹਨਾਂ ਦੇ ਬੱਚੇ ਵੀ ਮੈਂ ਸਾਂਭਦੀ ਆ, ਖਿਆਲ ਕਰਦੀ ਆ। हाँ जी ਤੇ ਉਹ ਜਿਹੜੀ ਦੂਸਰੀ ਬੀਵੀ ਆ ਨਾ ਜੀ, ਪਹਿਲੀ ਯਾਨੀ ਕਿ ਬੀਵੀ, हाँ जी ਇਹ ਦੂਸਰੀ ਆ ਜੀ, ਉਹ ਆਪਣੇ ਬੰਦੇ ਨੂੰ ਵੀ ਬਦਦੁਆਵਾਂ ਦਿੰਦੀ ਆ ਜੀ। हाँ जी ਤੇ ਇਹਨੂੰ ਵੀ ਕਹਿੰਦੀ ਮੈਨੂੰ ਵੀ ਪਰੇਸ਼ਾਨ ਕਰਦੀ ਆ ਜੀ। हाँ जी ਤੇ ਮੇਰਾ ਬੰਦਾ ਵੀ ਬਹੁਤ ਜ਼ਿਆਦਾ ਪਰੇਸ਼ਾਨ ਆ, ਬਿਮਾਰ ਰਹਿੰਦਾ ਆ, ਤੇ ਉਹਦੀ ਬਿਮਾਰੀ ਵਾਸਤੇ ਵੀ ਦੁਆ ਕਰੋ। हाँ जी ਤੇ ਦੂਸਰੀ ਇਹ ਦੁਆ ਕਰੋ ਕਿ ਸਾਡੇ ਘਰ 'ਚ ਸਲੂਕ ਹੋ ਜਾਵੇ। ਹੁਣ ਇਹ ਮੈਂ ਪਿੱਛਾਂ ਤੇ ਦੁਬਾਰਾ ਜਾ ਨਹੀਂ ਸਕਦੀ हाँ ਹੈਗੀ। जी हाँ जी ਤੇ ਮਾਂ ਜੀ ਇਹਦੇ ਬਾਰੇ 'ਚ ਕੋਈ ਸਾਨੂੰ ਮਸ਼ਵਰਾ ਦਿਓ, ਕੋਈ ਦੁਆ ਕਰੋ ਤੇ ਕੁਝ ਐਸਾ ਕਰੋ ਕਿ ਸਾਡੇ ਘਰ 'ਚ ਸਕੂਨ ਆ ਜਾਵੇ ਜੀ। अच्छा अल्लाह ताला को तो मैं दुआ करनी आ कि अल्लाह कबूल करने आ। ਜੀ ਅਮੀ ਜੀ। आ बेटे जिन्हां दे भी दो दो बीवियां ना, ਜੀ ਅਮੀ ਜੀ। जिन्हां दे भी दो बीवियां आ ते उन्हां नूं तफाक ना रहना चाहिदा आ। ਜੀ ਅਮੀ जे ਜੀ। ओह कला कलंदर वसे तां घड़ियों पानी ਜੀ नसे। ਜੀ ਅਮੀ ਜੀ। फिर खुदा ना करे अल्लाह बंदियां दी जिंदगी करे ते कोई ऐसा भी वक्त आ जाता है, फिर वो बीवियां की करूगी? ਜੀ ਅਮੀ ਜੀ। ਕਿ ਵੀ ਉਹਨੂੰ ਪਰੇਸ਼ਾਨ ਕਰਕੇ ਨਹੀਂ। ਉਹਨੂੰ परेशान करके क्यों ਉਹਨੂੰ परेशान करके बेचारे ਨੂੰ जलील करना ਜੀ ਅਮੀ ਜੀ। कि अपने खाबंद ਨੂੰ ख्याल करो। ਤੁਹਾਨੂੰ ਅੱਲਾ ਨੇ ਬੱਚੇ ਦਿੱਤੇ ਆ, ਜੇ ਹੋਰ ਨਹੀਂ ਤਾਂ ਅਮੀ ਜੀ ਇਸ ਭੈਣ ਦੇ ਬੱਚਾ ਕੋਈ ਨਹੀਂ ਹੈਗਾ ਜੀ? ਨਹੀਂ, ਜਿਹੜੀ ਬੀਵੀ ਇੱਕ ਬੀਵੀ ਆ ਅੱਛਾ ਨਾ, ਅੱਛਾ, ਹਾਂਜੀ ਇੱਕ ਠੀਕ। ਬੀਵੀ ਨੂੰ ਔਲਾਦ ਅੱਲਾ ਨੇ ਦਿੱਤੀ ਜੀ ਅਮੀ ਜੀ। ਕਿ ਇੱਕ ਬੀਵੀ ਨੂੰ ਔਲਾਦ ਦਿੱਤੀ ਆ, ਉਹ ਹਰ ਟਾਈਮ ਕਵੇ ਕਿ ਯਾ ਅੱਲਾ ਤੇਰਾ ਸ਼ੁਕਰ ਆ। ਹਾਂਜੀ ਜੇ ਉਸ ਮਾਲਕ ਨੇ ਨਾ ਔਲਾਦ ਦਿੱਤੀ ਆ ਜੀ ਅਮੀ ਕਿ ਜੀ। ਜਿਹੜਾ ਦਰਖਤ ਝੁਕ ਗਿਆ ਨਾ ਉਹ ਫਲ ਗਿਆ। ਫਲ ਗਿਆ। ਹਾਂਜੀ ਇਸ ਦਰਖਤ ਨੂੰ ਅੱਲਾਹ ਤਾਲਾ ਨੇ ਫਲ ਲਾਇਆ ਜੀ ਅਮੀ ਜੀ। ਕਿ ਜਿਸ ਔਰਤ ਨੂੰ ਅੱਲਾ ਨੇ ਬੱਚੇ ਅਤਾ ਕਰ ਦਿੱਤੇ ਜੀ ਅਮੀ ਜੀ। ਤੇ ਉਹਨੂੰ ਸਬਰ ਨਾਲ ਰਹਿਣਾ ਚਾਹੀਦਾ ਆ ਜੀ ਅਮੀ ਕਿ ਜੀ। ਠੀਕ ਜੀ, ਜਿਹਦੀ ਕਿਸਮਤ ਦੇ ਵਿੱਚ ਦੋ ਬੀਵੀਆਂ ਲਿਖੀਆਂ ਨਾ, ਜੀ ਅਮੀ ਜੀ। ਉਹਨੂੰ ਦੋਏ ਮਿਲਣੀਆਂ ਆ। ਜੀ ਅਮੀ ਜੀ। ਤੁਸੀਂ ਚਾਹੇ ਉਹਦਾ ਕਸੂਰ ਆ ਚਾਹੇ ਉਹਦਾ ਕਸੂਰ ਆ, ਕਿਸੇ ਦਾ ਵੀ ਕਸੂਰ ਨਹੀਂ। ਜੀ ਉਸ ਮਾਲਕ ਨੇ ਦੋ ਸ਼ਾਦੀਆਂ ਉਹਦਾ ਦੋ ਬੀਵੀਆਂ ਲਿਖੀਆਂ ਸੀ। ਜੀ ਅਮੀ ਜੀ। ਇਹ ਭੈਣ ਕਹਿੰਦੀ ਕਿ ਮੈਂ ਕਹਿੰਦੀ ਕਿ ਮੇਰਾ ਬੰਦਾ ਪਰੇਸ਼ਾਨ ਨਾ ਹੋਵੇ, ਉਹਨੂੰ ਮੈਂ ਕਦੀ ਦੱਸਿਆ ਵੀ ਨਹੀਂ ਲੜਾਈ ਕਿ ਮੇਰੀ ਇਦਾਂ ਹੁੰਦੀ ਆ ਜਾਂ ਮੈਨੂੰ ਤਾਨੇ ਮਿਹਣੇ ਦਿੰਦੀ ਆ ਜੀ। ਤੇ ਪਹਿਲੀ ਬੀਵੀ ਜਿਹੜੀ ਆ ਨਾ, ਜੀ ਤੇ ਅਮੀ ਉਹ ਜੀ। ਸਬਰ ਦੇ ਨਾਲ ਰਵੇ ਕਿ ਅੱਲਾ ਨੇ ਬੱਚੇ ਅਤਾ ਕੀਤੇ ਆ, ਕਿ ਆਪਣਾ ਦੁੱਖ ਛੱਡ ਕੇ ਦੂਸਰੇ ਦੇ ਦੁੱਖ ਨਾ ਦੇਖੇ। ਦੇਖੋ ਉਹਦਾ ਬੱਚਾ ਕੋਈ ਨਹੀਂ ਹੈਗਾ, ਉਹ ਬੀਵੀ ਡਰਦੀ ਆ, ਰੱਬ ਨੂੰ ਪਤਾ ਜਾਂ ਨਹੀਂ ਡਰਦੀ, ਡਰਦੀ ਹੋਊਗੀ ਜਿਹਦੇ ਔਲਾਦ ਨਹੀਂ ਹੈਗੀ। ਜੀ ਅਮੀ ਜੀ। ਕਿ ਉਹ ਔਲਾਦ ਨਾ ਹੋਵੇ ਤਾਂ ਬੀਵੀ ਡਰਦੀ ਆ ਨਾ। ਜੀ ਅਮੀ ਜੀ। ਨਾ ਵੈਸੇ ਵੀ ਸ਼ੋਹਰ ਜਿਹੜਾ ਮਜ਼ਾਜੀ ਖੁਦਾ ਆ ਜੀ। ਹਾਂ, ਬਜਾਦੀ ਖੁਦਾ ਆ ਕਿ ਆਪਣੇ ਸ਼ੋਹਰ ਦੀ ਅਦਬ ਕਰਦੀ ਆ ਜੀ ਕਿ ਇਨਸ਼ਾਅੱਲਾ ਤਾਲਾ ਜਿਹੜੀ ਫਰਮਾਦਾਰ ਹੋਊਗੀ, ਆਪਣਾ ਦੁੱਖ ਕੱਟੂਗੀ, ਸਬਰ ਦੇ ਨਾਲ ਰਹੂਗੀ, ਇਨਸ਼ਾਅੱਲਾ ਤਾਲਾ ਉਸ ਬੀਵੀ ਨੂੰ ਵੀ ਅੱਲਾਹ ਤਾਲਾ ਬੱਚੇ ਅਤਾ ਕਰੂਗਾ। ਆਮੀਨ ਜੀ। ਸਬਰ ਕਰਨਾ, ਸਬਰ ਨਾਲ ਰਹਿਣਾ। ਜੇ ਉਹ ਦੂਸਰੀ ਕਹਿੰਦੀ ਵੀ ਆ ਨਾ ਤੇ ਕੋਈ ਨਹੀਂ, ਕੋਈ ਆ ਦੇਖ ਉਂਗਲਾਂ ਆ, ਕੋਈ ਬੜੀ ਕੋਈ ਛੋਟੀ, ਸਾਰੀ ਇੱਕ ਜਿਹੀ ਤਾਂ ਨਹੀਂ ਨਾ ਨਹੀਂ ਹੈਗੀ ਹੈਗੇ ਜੀ। ਕਿ ਤੂੰ ਆਪਣੇ ਇੱਕ ਜਿਹੜੀ ਆਪਣੇ ਖਾਵੰਦ ਨੂੰ ਖੁਸ਼ ਕਰਦੀ ਆ ਤੇ ਉਹਨੂੰ ਖੁਸ਼ ਕਰਦੀ ਆ, ਉਹਨੂੰ ਸਿਲਾ ਜ਼ਰੂਰ ਵਰ ਜ਼ਰੂਰ ਮਿਲ ਜਾਣਾ। ਆਮੀਨ ਜੀ। ਤੇ ਪੁੱਤ ਕੁਰਾਨ ਪਾਕ ਜ਼ਰੂਰ ਪੜ੍ਹਨਾ, ਅਲਫਲਾਮ ਤੇ ਲਾ ਕੇ ਬਨਾਸ ਤੇ ਕੁਰਾਨ ਪਾਕ ਖਤਮ ਕਰਨਾ। ਜੀ ਅਮੀ ਜੀ। ਠੀਕ ਹੈ। ਮੁਸਲਮਾਨਾਂ ਦੇ ਘਰਾਂ ਵਿੱਚ ਇਹ ਹੋਣਾ ਚਾਹੀਦਾ। ਜੀ ਅਮੀ ਜੀ।